अस्सलाम वालेकुम। ਅੱਜ ਮੈਂ ਨਾ ਆਪਣੇ ਭਰਾ ਜਿਹੜੇ ਆ ਮੇਰੇ ਜ਼ਿਮੀਂਦਾਰ ਕਾਸ਼ਤਕਾਰ ਨੇ ਨਾ ਉਹਨਾਂ ਨੂੰ ਗੱਲ ਦੱਸਣੀ ਹੈ ਕਿ ਜਿਹੜੀਆਂ ਖਾਦ ਵੇਚਣ ਵਾਲੀਆਂ ਕੰਪਨੀਆਂ ਤੇ ਸਪਰੇਵਾਂ ਵਾਲੀਆਂ ਇਹ ਧੋਖਾ ਦਿੰਦੀਆਂ ਨੇ ਤੁਹਾਨੂੰ। ਤੁਹਾਡੀ ਆਪਣੀ ਪੈਲੀ ਦੇ ਵਿੱਚ ਕਰੰਟ ਹੋਵੇ ਨਾ ਤੇ ਫਸਲ ਤਾਂ ਹੁੰਦੀ ਆ। ਆ ਜਿਹੜੇ ਮੈਂ ਨਰਮੇ ਦੇ ਵਿੱਚ ਖਲੋਤਾ ਨਾ, ਅਲਹਮਦੁਲਿਲਾ ਇਹ ਅੱਜ 65 ਦਿਨ ਦਾ ਨਰਮਾ ਹੋ ਗਿਆ ਵੇ। ਦੁਨੀਆ ਦੀ ਕਿਸੇ ਕਿਸਮ ਦੀ ਇਹਨੂੰ ਸਪਰੇਅ ਨਹੀਂ ਕੀਤੀ ਗਈ, ਕੋਈ ਇਹਨੂੰ ਖਾਦ ਨਹੀਂ ਪਾਏਗੀ, ਸਿਰਫ ਇਹਨੂੰ ਸਪਰੇਅ ਕੀਤੀ ਗਈ ਤੇ ਪੈਂਡੀ ਕੀਤੀ ਗਈ ਸੀ। ਉਸ ਤੋਂ ਬਾਅਦ ਇਹਨੂੰ ਇੱਕ ਗਲਾਫੋ ਦਾ ਸਪਰੇਅ ਕਰਵਾਇਆ ਸੀ, ਉਹ ਵੀ ਸਿਰਫ ਗੰਦ ਵਾਸਤੇ ਵੀ ਗੋਡੀ ਨਾ ਕਰਨੀ ਪਵੇ। ਬਾਕੀ ਕਿਸੇ ਕਿਸਮ ਦੇ ਇਸ ਨਰਮੇ ਨੂੰ ਨਾ ਫਲ ਵਾਸਤੇ ਸਪਰੇਅ ਕੀਤੀ ਨਾ ਕੁਛ ਨਾ ਕਹੇ। ਆਓ ਤੁਹਾਨੂੰ ਮੈਂ 65 ਦਿਨ ਦੇ ਨਰਮੇ ਦਾ ਤੁਹਾਨੂੰ ਮੈਂ ਜਿਹੜਾ ਨਾ ਦਾ ਫਲ ਤੇ ਦੂਸਰਾ ਨੂੰ ਮੈਂ ਚੈੱਕ ਕਰਵਾਣਾ। ਆਹ ਵੇਖਿਓ ਤੁਸੀਂ, ਆਹ ਨਰਮਾ ਜੇ ਇਹਦੇ, ਆਹ ਵੇਖੋ ਤੁਸੀਂ ਟਿੰਡੇ, ਆਹ ਵੇਖੋ। ਕਿਉਂਕਿ ਸਾਨੂੰ ਆਦਤ ਨਹੀਂ ਉਹਨਾਂ ਵਾਂਗੂ ਜਿਹੜੇ ਬੀਆਂ ਦਾ ਕੰਮ ਕਰਦੇ ਨੇ ਜਾਂ ਜਿਹੜੇ ਸਪਰੇਅ ਵਾਲੇ। ਆਹ ਦੂਸਰਾ ਬੂਟਾ ਚੈੱਕ ਕਰ ਲਓ, ਆਹ ਵੇਖ ਲਓ। ਕਿਉਂਕਿ ਉਹਨਾਂ ਨੇ ਪੱਤਰ ਤੋੜ ਕੇ ਨਾ ਫਿਰ ਕੱਲਾ ਕੱਲਾ ਟਿੰਡਾ ਵਿਖਾਣਾ ਹੁੰਦਾ। ਇਸੇ ਤਰ੍ਹਾਂ ਇਹਨੂੰ ਕਿਸੇ ਕਿਸਮ ਦੀ ਕੋਈ ਸਪਰੇਅ ਨਹੀਂ ਕੀਤੀ ਗਈ, ਫਿਰ ਵੀ ਅਲਹਮਦੁਲਿਲਾ ਇਸ ਟਾਈਮ 10-10 15-15 ਟਿੰਡੇ ਲੈ ਗਿਆ। 65 ਦਿਨ ਦਾ ਨਰਮਾ, ਤਕਰੀਬਨ 40-40 50-50 ਗੁੱਡੀਆਂ ਤਿਆਰ ਨੇ। ਕਿਉਂਕਿ ਹਜੇ ਤੱਕ ਸਪਰੇਅ ਦੀ ਲੋੜ ਵੀ ਕੋਈ ਨਹੀਂ ਕਿਸੇ ਤਰ੍ਹਾਂ ਵੀ ਫਸਲ ਨੂੰ। ਇਸ ਤੋਂ ਬਾਅਦ ਜ਼ਰੂਰਤ ਆਉਣੀ ਹੈ ਸਪਰੇਅ ਦੀ, ਮੱਖੀ ਤੇਲੇ ਦੀ, ਸੁੰਡੀ ਦੀ, ਉਦੋਂ ਕਰਨੀ ਚਾਹੀਦੀ ਹੈ। ਅੱਜ ਕੱਲ ਜਿਹੜੀਆਂ ਬੰਦਿਆਂ ਕੋਈ ਕਿਸੇ ਤਰ੍ਹਾਂ ਦਾ ਕੋਈ ਗਲੂਕੋਸ ਘੋਲ ਪਿਆਈ ਜਾਂਦੇ ਨੇ ਨਰਮੇ ਨੂੰ, ਕੋਈ ਆਂਦੇ ਨੇ ਸਾਡਾ ਪਾਓ ਜ਼ਹਿਰ, ਕੋਈ ਆਂਦੇ ਨੇ ਸਾਡਾ ਪਾਓ। ਇਹ ਧੋਖਾ ਵੇ ਤੋਂ ਬਚੋ, ਇਹ ਫਾਲਤੂ ਖਰਚੇ ਨੇ। ਕਿਉਂਕਿ ਇਹ ਪਤਾ ਨਹੀਂ ਇਸ ਬੀਬੀ ਨੇ ਨਰਮੇ ਨਾਲ ਕੀ ਕਰਨਾ ਵੇ ਜੋ ਕਣਕ ਨਾਲ ਸਾਡੇ ਨਾਲ ਹੋਇਆ ਵੇ। ਇਸ ਤੋਂ ਕਰਕੇ ਮੈਂ ਨਾ ਤੁਹਾਨੂੰ ਨਰਮਾ ਸਾਰਾ ਨਜ਼ਰ ਆ ਰਿਹਾ ਹੋਏਦਾ। ਇਹ ਸਾਰਾ ਇੱਕ ਦਿਨ ਦਾ ਕਾਸ਼ ਤੇ ਨਰਮਾ ਤੇ ਸਾਰੇ ਦੀ ਇਹੀ ਪੋਜੀਸ਼ਨ ਜੇ ਨਰਮੇ ਦੀ ਨਾ। ਆ ਫੁੱਲ ਨਜ਼ਰ ਆ ਰਹੇ ਨੇ ਤੁਹਾਨੂੰ, ਵੇਖੋ ਨਰਮਾ ਭਰਿਆ ਹੋਇਆ। ਇਸ ਤੋਂ ਕਰਕੇ ਮੈਂ ਨਾ ਵੀ ਇਹਨਾਂ ਦੇ ਧੋਖੇ ਤੋਂ ਬਚੋ, ਕਿਸੇ ਕਿਸਮ ਦੀ ਇਹਨਾਂ ਦੀ ਸਪਰੇਅ ਹਜੇ ਤੱਕ ਇਸਤੇਮਾਲ ਨਾ ਕਰੋ, ਕੋਈ ਜ਼ਰੂਰਤ ਨਹੀਂ ਜੇ।